ਜਾਫਰ ਸਾਹਿਬ ਕੀ ਕਹਿੰਦੇ ਹੋ, ਅਸੀਂ ਹੁਣ ਕਹਿ ਸਕਦੇ ਹਾਂ ਕਿ ਅੱਜ 11ਵੀਂ 12ਵੀਂ ਪੋਜੀਸ਼ਨ ਅਸੀਂ ਲੈ ਲਾਂਗੇ ਆਰਾਮ ਨਾਲ ਤੇ ਜਨੂਬੀ ਅਫਰੀਕਾ ਨੂੰ ਹਰਾ ਦਾਂਗੇ? ਤੇ ਜਿੱਦਾਂ ਇਮਾਦ ਭੱਟ ਕਹਿ ਰਹੇ ਸੀਗੇ ਕਿ ਸਾਡੀ ਪਰਫਾਰਮੈਂਸ ਵਿੱਚ ਵੀ ਬਿਹਤਰੀ ਆਈ ਹੈ ਜੇ ਅਸੀਂ ਪ੍ਰੋ ਲੀਗ ਦਾ ਮਵਾਜ਼ਨਾ ਕਰੀਏ। ਮੁਫਾਜ਼ ਸਾਹਿਬ ਸਿਰਫ ਸਭ ਤੋਂ ਪਹਿਲੇ ਤੇ ਮੈਨੂੰ ਹਾਸਾ ਆ ਰਿਹਾ ਕਿ ਇੱਕ ਸੀਨੀਅਰ ਖਿਲਾੜੀ ਦੇ ਬਾਰੇ ਦੇ ਵੱਲੋਂ ਜੇ ਅਸੀਂ ਇਹ ਗੱਲ ਸੁਣੀ, ਉਹਦੇ ਮੂੰਹ ਤੋਂ ਇਹ ਗੱਲ ਸੁਣੀਏ ਕਿ ਜੀ ਸਾਡੀ ਪਰਫਾਰਮੈਂਸ ਬਿਹਤਰ ਆਈ, ਅਸੀਂ ਅੱਗੇ ਪਹਿਲੇ 8-0 ਤੋਂ ਹਾਰਨੇ ਸਾਂ ਤੇ ਹੁਣ ਅਸੀਂ ਇਸ ਇਵੈਂਟ ਦੇ ਵਿੱਚ 5-3 ਤੋਂ ਆ ਰਹੇ ਹਾਂ, 4-3 ਤੋਂ ਆ ਰਹੇ ਹਾਂ। ਸਰਕਾਰ ਸ਼ਿਕਸਤ ਤੇ ਤੁਸੀਂ ਇਹਦੀ ਜ਼ਿੰਮੇਵਾਰੀ ਕਬੂਲ ਕਰੋ ਤੇ ਗੱਲ ਮੰਨੋ ਕਿ ਤੁਹਾਡੇ ਜੇ ਤੁਸੀਂ ਪਹਿਲੇ ਪਰਫਾਰਮੈਂਸ ਤੁਹਾਡੀ ਕੁਛ ਨਹੀਂ ਸੀ ਤਾਂ ਤੁਸੀਂ ਉਹਦੀ ਵਜੂਹਾਤ ਪੇਸ਼ ਕਰਦੇ ਸੋ ਕਿ ਸਾਡਾ ਇਹ ਮਸਲਾ ਹੈ, ਫੈਡਰੇਸ਼ਨ ਸਾਡੇ ਨਾਲ ਤਾਵਨ ਨਹੀਂ ਕਰਦੀ, ਅਸੀਂ ਇੰਜ ਹੋ ਗਏ, ਅਸੀਂ ਲੁੱਟ ਗਏ, ਅਸੀਂ ਫਾਈਨੈਂਸ਼ੀਅਲੀ ਕਮਜ਼ੋਰ ਹਾਂ, ਸਾਡੇ ਤੇ ਪ੍ਰੈਸ਼ਰ, ਉਹ तमाम ਮਸਾਇਲ ਤੁਹਾਡੇ ਫੈਡਰੇਸ਼ਨ ਨੇ ਹੱਲ ਕਰਤੇ ਨੇ। ਹੁਣ ਤੁਹਾਡੇ ਕੋਲ ਆਪਣੀ ਬੁਰੀ ਪਰਫਾਰਮੈਂਸ ਦੀ ਕੋਈ ਗੁੰਜਾਇਸ਼ ਨਹੀਂ। ਦੇਖੋ 16 ਟੀਮਾਂ ਦੇ ਵਿੱਚੋਂ ਤੁਸੀਂ 12ਵੇਂ ਨੰਬਰ ਤੇ ਆਏ ਹੋ ਤੇ ਫਿਰ ਤੁਸੀਂ ਕਹਿੰਦੇ ਹੋ ਜੀ ਕਿ ਸਾਡੀ ਜਿਹੜੀ ਇੰਪਰੂਵਮੈਂਟ ਹੈ ਉਹ ਤੁਹਾਨੂੰ ਨਜ਼ਰ ਆਏਗੀ ਤੇ ਏਸ਼ੀਅਨ ਗੇਮਸ ਦੇ ਵਿੱਚ ਜਦੋਂ ਤੁਸੀਂ ਆਓਗੇ, ਤੁਸੀਂ ਉੱਥੇ ਆ ਕੇ ਮੈਂ ਤੁਹਾਨੂੰ ਨਹੀਂ ਦੱਸ ਦਿੰਦਾ ਕੀ ਕਰਾਂਗੇ। ਸਾਡੇ ਖਿਲਾੜੀ ਆ ਕੇ ਸਾਨੂੰ ਇਹ ਟੀਵੀ ਤੇ ਬਹਿ ਕੇ ਇੰਟਰਵਿਊ ਦੇ ਵਿੱਚ, ਮੀਡੀਆ ਦੇ ਵਿੱਚ ਆ ਕੇ ਬਾਅਦ ਚ ਤੁਸੀਂ ਇਹਨਾਂ ਨੂੰ ਕਹਿੰਦੇ ਸੁਣੋਗੇ ਕਿ ਦੇਖੋ ਜੀ ਵਰਲਡ ਪ੍ਰੋ ਹਾਕੀ ਲੀਗ ਚ ਅਸੀਂ ਕੀ ਕੀਤਾ, ਫਿਰ ਵਰਲਡ ਕੱਪ ਦੇ ਵਿੱਚ ਜੇ ਅਸੀਂ ਅੱਜ ਜਿੱਤ ਗਏ 11ਵੇਂ ਨੰਬਰ ਤੇ ਅਸੀਂ ਆਏ ਆ ਤੇ ਦੇਖੋ ਜੀ ਅਸੀਂ ਏਸ਼ੀਅਨ ਗੇਮਸ ਤੇ ਹੁਣ ਸਾਡੀ ਚੌਥੀ ਪੋਜੀਸ਼ਨ ਹੈ। ਤੇ ਜਨਾਬ ਉਦੋਂ ਟੀਮਾਂ ਵੀ ਤਾਂ ਥੋੜੀਆਂ ਨੇ, ਪੂਰੀ ਦੁਨੀਆ ਦੀਆਂ ਟੀਮਾਂ ਤੁਹਾਡੇ ਨਾਲ ਨਹੀਂ ਹੈ। ਤੁਸੀਂ ਏਸ਼ੀਅਨ ਗੇਮਸ ਦੇ ਵਿੱਚ ਸਿਰਫ 3-4 ਵੱਡੀਆਂ ਟੀਮਾਂ ਨਾਲ ਭਿੜਨਾ ਹੈ। ਤੁਹਾਡੇ ਮੁਕਾਬਲੇ ਤੇ ਸਿਰਫ ਏਸ਼ੀਆਈ ਟੀਮਾਂ ਨੇ ਜਿਹਦੇ ਵਿੱਚੋਂ ਮਲੇਸ਼ੀਆ ਤੁਹਾਡੇ ਲਈ ਥੋੜੀ ਬਹੁਤ ਸਖਤ ਹਰੀਫ ਸਾਬਤ ਹੋ ਸਕਦੀ ਹੈ, ਉਸ ਤੋਂ ਬਾਅਦ ਜਾਪਾਨ ਤੁਹਾਡੇ ਲਈ ਥੋੜਾ ਬਹੁਤ ਸਖਤ ਹਰੀਫ ਸਾਬਤ ਹੋ ਸਕਦਾ ਹੈ, ਇੰਡੀਆ। ਬਰਕਸ ਹੈ ਜੀ ਕਿ ਜੇ ਤੁਸੀਂ ਏਸ਼ੀਅਨ ਗੇਮਸ ਨੂੰ ਕਹੋ ਕਿ ਜੀ ਤੁਸੀਂ ਉੱਥੇ ਸਾਡੀ ਇੰਪਰੂਵਮੈਂਟ ਵੇਖੋਗੇ ਤੇ ਇੱਕ ਮਜ਼ਾਇਕਾ ਫੇਸ ਤੇ ਹਾਸੇ ਵਾਲੀ ਗੱਲ ਹੈ, ਕਿਉਂਕਿ ਹਮੇਸ਼ਾ ਹੁੰਦਾ ਕਿ ਤੁਸੀਂ ਛੋਟੇ ਮੈਦਾਨ ਤੋਂ ਵੱਡੇ ਮੈਦਾਨ 'ਚ ਜਾ ਕੇ ਆਪਣੀ ਪਰਫਾਰਮੈਂਸ ਤੇ ਇੰਪਰੂਵਮੈਂਟ ਕਰਦੇ ਹੋ। ਕੋਈ ਨਹੀਂ ਕਿ ਤੁਸੀਂ ਵਰਲਡ ਕੱਪ ਹਾਰ ਕੇ ਆ ਜਾਓ, 11ਵੇਂ 12ਵੇਂ ਨੰਬਰ ਤੇ ਆ ਜਾਓ ਤੇ ਤੁਸੀਂ ਆਖੋ ਜੀ ਸਾਡੀ ਇੰਪਰੂਵਮੈਂਟ ਹੋ ਗਈ, ਹੁਣ ਤੁਸੀਂ ਏਸ਼ੀਅਨ ਗੇਮਸ 'ਚ ਸਾਡੀ ਇੰਪਰੂਵਮੈਂਟ ਵੇਖੋਗੇ। ਤੇ ਏਸ਼ੀਅਨ ਗੇਮਸ ਤੇ ਅੱਗੇ ਛੋਟੇ ਲੈਵਲ ਦਾ ਟੂਰਨਾਮੈਂਟ ਹੈ, ਇਹ ਤੇ ਕੋਈ ਗੱਲ ਨਹੀਂ ਕੋਈ ਬੱਚਾ ਕਵੇ ਜੀ ਕਿ ਮੈਂ BA ਦੇ ਵਿੱਚੋਂ ਨੰਬਰ ਘੱਟ ਲੈਣ, ਹੁਣ ਮੈਂ ਦੁਬਾਰਾ ਮੈਟ੍ਰਿਕ ਕਰਾਂਗਾ ਤੇ ਤੁਸੀਂ ਮੇਰੇ ਨੰਬਰ ਵੇਖਣਾ। ਤੇ ਬਿਲਕੁਲ ਇਹ ਇੰਪਰੂਵਮੈਂਟ ਐਂਡ ਨਹੀਂ ਹੋ ਸਕਦੀ। ਇੰਪਰੂਵਮੈਂਟ ਜਿਹੜੀ ਹੁੰਦੀ ਹੈ ਹਮੇਸ਼ਾ ਛੋਟੇ ਲੈਵਲ ਤੋਂ ਵੱਡੇ ਲੈਵਲ ਤੇ ਜਾ ਕੇ ਵਿਖਾਈ ਜਾਂਦੀ ਹੈ, ਵੱਡੇ ਲੈਵਲ ਤੋਂ ਵਾਪਸ ਛੋਟੇ ਲੈਵਲ ਤੇ ਆ ਕੇ ਇੰਪਰੂਵਮੈਂਟ ਹੋਣਾ ਕੋਈ ਵੱਡੀ ਗੱਲ ਨਹੀਂ। ਸਾਡੇ ਕ੍ਰਿਕਟਰ ਵੀ ਇਹ ਕਰਦੇ ਨੇ, ਗੱਲ ਵੀ ਕੀਤੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ PSL ਤਰਜ਼ ਦੀ ਹੁਣ ਹਾਕੀ ਦੀ ਵੀ ਲੀਗ ਕਰਵਾਈ ਜਾਏਗੀ ਜਿਹਦੇ ਵਿੱਚ ਬੈਲਜੀਅਮ, ਆਸਟ੍ਰੇਲੀਆ, ਈਵਨ ਕਿਹਾ ਵੀ ਗਿਆ ਜਿਹੜਾ ਸ਼ਾਇਦ ਇੰਡੀਅਨ ਖਿਲਾੜੀ ਵੀ ਆ ਜਾਣ ਤੇ ਗੈਰ ਮੁਲਕੀ ਖਿਲਾੜੀਆਂ ਦਾ ਆ ਕਰ ਪਾਕਿਸਤਾਨ ਖੇਡਣਾ ਤੁਸੀਂ ਸਮਝਦੇ ਹੋ ਅੱਛੀ ਚੀਜ਼ ਹੈ? ਸਾਡਾ ਸਕਿੱਲ ਲੈਵਲ ਵੀ ਵਧੇਗਾ, ਕੌਨਫੀਡੈਂਸ ਲੈਵਲ ਦੀ ਅਸੀਂ ਗੱਲ ਕਰੀਏ, ਖਿਲਾੜੀ ਬੜਾ ਕੁਝ ਸਿੱਖ ਲੈਣਗੇ। ਜੀ ਮੁਫਾਜ਼ ਬਿਲਕੁਲ ਇਹਦਾ ਫਾਇਦਾ ਤੇ ਹੋਏਗਾ, ਬਿਲਕੁਲ ਉਸੇ ਤਰ੍ਹਾਂ ਫਾਇਦਾ ਹੋਏਗਾ ਜਿਵੇਂ ਸਾਡੀ T20 ਕ੍ਰਿਕਟ ਨੂੰ ਫਾਇਦਾ ਹੋਇਆ। ਜੇ ਤੁਸੀਂ ਵੇਖਿਆ ਹੋਇਆ ਤੇ 2010 ਦੇ T20 ਵਰਲਡ ਕੱਪ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ T20 ਕ੍ਰਿਕਟ ਟੀਮ ਸੀ ਉਹਦੀ ਪਰਫਾਰਮੈਂਸ ਬਹੁਤ ਥੱਲੇ ਚਲੀ ਗਈ ਸੀ, ਲੇਕਿਨ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸੁਪਰ ਲੀਗ 2016 ਦੇ ਵਿੱਚ ਖੇਡੀ ਗਈ ਤੇ ਉਸ ਤੋਂ ਬਾਅਦ ਜੇ ਤੁਸੀਂ ਵੇਖੋ ਤੇ 2023 ਤੱਕ ਪਾਕਿਸਤਾਨ T20 ਕ੍ਰਿਕਟ ਦੇ ਵਿੱਚ ਮੈਦਾਨ ਦੇ ਉੱਤੇ ਹਮੇਸ਼ਾ ਰਾਜ ਕੀਤਾ ਤੇ ਆਬਵੀਅਸਲੀ ਜਦੋਂ ਤੁਹਾਡੇ ਕੋਲ ਗੈਰ ਮੁਲਕੀ ਖਿਲਾੜੀ ਆ ਕੇ ਡਰੈਸਿੰਗ ਰੂਮ ਸ਼ੇਅਰ ਕਰਦੇ ਨੇ ਔਨ ਦਾ ਗਰਾਊਂਡ ਤੇ ਆਫ ਦਾ ਗਰਾਊਂਡ, ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ, ਉਹਨਾਂ ਦੇ ਤਜਰਬੇ ਤੁਹਾਨੂੰ ਮਿਲਦੇ ਨੇ, ਤੁਹਾਨੂੰ ਕੋਈ ਸਲਾਹੀਅਤ, ਕੋਈ ਤਕਨੀਕ, ਕੋਈ ਸਕਿੱਲ ਦੇ ਉੱਤੇ ਤੁਸੀਂ ਉਹਨਾਂ ਨਾਲ ਡਿਸਕਸ਼ਨ ਕਰਦੇ ਹੋ ਤੇ ਉਹਦਾ ਫਾਇਦਾ ਲੌਂਗਰ ਰਨ 'ਚ ਜ਼ਰੂਰ ਹੁੰਦਾ ਹੈ। ਇੱਕ ਬਹੁਤ ਅੱਛਾ ਇਕਦਾਮ ਹੈ ਜੇ ਵਾਕਈ ਪਾਕਿਸਤਾਨੀ ਹਾਕੀ ਫੈਡਰੇਸ਼ਨ ਇਸ ਚੀਜ਼ ਦੀ ਸੰਜੀਦਾ ਹੈ ਕਿ ਹੁਣ ਉਹ PSL ਦੀ ਤਰਜ਼ ਤੇ ਇੱਕ ਲੀਗ ਕ੍ਰਿਕਟ ਦਾ ਇਨਕਾਰ ਕਰਨ ਜਾ ਰਹੀ ਹੈ, ਲੀਗ ਹਾਕੀ ਲੀਗ ਦਾ ਇਨਕਾਰ ਕਰਨ ਜਾ ਰਹੀ ਹੈ। ਲੀਗ ਦੇ ਮੁਕਾਬਲੇ ਹੋਣਗੇ ਜਿਹਦੇ ਚ ਇੰਟਰਨੈਸ਼ਨਲ ਖਿਡਾਰੀ ਆਣਗੇ ਤੇ ਮੁਕਾਮੀ ਟੀਮਾਂ ਦੇ ਵਿੱਚ ਸਾਡੇ ਮੁਕਾਮੀ ਤੇ ਕੌਮੀ ਖਿਡਾਰੀਆਂ ਦੇ ਨਾਲ ਮਿਲ ਕੇ ਖੇਡਣਗੇ ਤੇ ਨਾ ਸਿਰਫ ਉਹਦਾ ਫਾਇਦਾ ਮੌਜੂਦਾ ਖਿਡਾਰੀਆਂ ਨੂੰ ਹੋਏਗਾ ਬਲਕਿ ਉਹਦਾ ਫਾਇਦਾ ਜਿਹੜੇ ਸਾਡੇ ਫਿਊਚਰ ਦੇ ਸਟਾਰ ਨੇ, ਜਿਹੜਾ ਇੱਕ ਟੈਲੈਂਟ ਹੰਟ ਪ੍ਰੋਗਰਾਮ ਵੀ ਅਸੀਂ ਕਰਨ ਦਾ ਇੱਕ ਫੈਡਰੇਸ਼ਨ ਵੱਲੋਂ ਐਲਾਨ ਹੋਇਆ ਉਹਦੇ ਵਿੱਚ ਵੀ ਸਾਨੂੰ ਫਾਇਦਾ ਹੋਏਗਾ ਕਿ ਸਾਨੂੰ ਨਵੇਂ ਜਿਹੜੇ ਮੁੰਡੇ ਮਿਲਣਗੇ ਉਹ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸ਼ਾਇਦ ਇਹਨਾਂ ਮੌਜੂਦਾ ਖਿਡਾਰੀਆਂ ਨਾਲੋਂ ਬਿਹਤਰ ਪਰਫਾਰਮ ਕਰ ਸਕਣ, ਕਿਉਂਕਿ ਕ੍ਰਿਕਟ ਦੇ ਵਿੱਚ ਇਸ ਟਾਈਮ ਮੌਜੂਦਾ ਜਿਹੜੀ ਖਿਡਾਰੀਆਂ ਦੀ ਲੋਟ ਹੈ ਉਹ 50% ਤੋਂ ਜ਼ਿਆਦਾ ਜਿਹੜੇ ਮੁੰਡੇ ਨੇ ਸਾਡੇ PSL ਦੀ ਪ੍ਰੋਡਿਊਸ ਕੀਤੇ ਹੋਏ ਤੇ ਇਸੇ ਤਰ੍ਹਾਂ ਹਾਕੀ ਦੇ ਵਿੱਚ ਵੀ ਜੇ ਲੀਗ ਹੋ ਜਾਂਦੀ ਹੈ ਤੇ ਉਹਦੇ ਵਿੱਚ ਬੈਲਜੀਅਮ ਦੇ, ਆਸਟ੍ਰੇਲੀਆ ਦੇ, ਨਿਊਜ਼ੀਲੈਂਡ ਦੇ, ਬੈਲਜੀਅਮ ਦੇ, ਇੰਗਲੈਂਡ ਦੇ ਤੇ ਫਿਰ ਭਾਰਤੀ ਖਿਡਾਰੀ ਵੀ ਆ ਕੇ ਖੇਡਦੇ ਨੇ ਤੇ ਫਿਰ ਉਹ ਵਾਕਈ ਇੱਕ ਜ਼ਬਰਦਸਤ ਐਡੀਸ਼ਨ ਹੋਏਗਾ। ਸਹੀ ਆਖਿਆ, ਬੜੀ ਜ਼ਬਰਦਸਤ ਗੱਲ ਹੈ ਤੇ ਇਹ ਕੌਮੀ ਖੇਲ ਹੈ ਸਾਡਾ, ਅਸੀਂ ਬੜੀ ਮੁਹੱਬਤ ਕਰਦੇ ਹਾਂ ਇਹਦੇ ਨਾਲ। ਯਕੀਨੀ ਤੌਰ ਤੇ ਇੰਟਰਸਟ ਵੀ ਲੋਕਾਂ ਦਾ ਹੁਣ ਘੱਟ ਹੋ ਗਿਆ ਕਿਉਂ ਜਦੋਂ ਤੁਸੀਂ ਹਾਰਦੇ ਹੋ ਨਾ ਲੋਕ ਮਾਯੂਸ ਹੋ ਜਾਂਦੇ ਨੇ, ਲੇਕਿਨ ਫਿਰ ਵੀ ਅਸੀਂ ਚਾਹੁੰਦੇ ਹਾਂ ਘੱਟ ਤੋਂ ਘੱਟ ਥੋੜ੍ਹੀ ਬਹੁਤ ਬਿਹਤਰੀ ਜ਼ਰੂਰ ਨਜ਼ਰ ਆਏ ਤੇ ਅੱਜ ਅਸੀਂ 11ਵੀਂ ਤੇ 12ਵੀਂ ਪੋਜੀਸ਼ਨ ਲਈ ਜਨੂਬੀ ਅਫਰੀਕਾ ਦੇ ਖਿਲਾਫ ਖੇਡਾਂਗੇ। ਮਜ਼ਾ ਤਦ ਆਉਂਦਾ ਜੇ ਅਸੀਂ ਨਿਊਜ਼ੀਲੈਂਡ ਨੂੰ ਹਰਾ ਦਿੰਦੇ ਤੇ ਅਸੀਂ 9ਵੇਂ ਨੰਬਰ ਤੇ ਘੱਟ ਤੋਂ ਘੱਟ ਆ ਜਾਂਦੇ, ਕਹਿੰਦੇ ਨਾ ਟੌਪ 10 'ਚ ਆ ਜਾਂਦੇ, ਲੇਕਿਨ
ਲੇਕਿਨ ਚਲੋ ਬਹਰਹਾਲ ਉਮੀਦ ਤੇ ਦੁਨੀਆ ਕਾਇਮ ਹੈ। ਬਹੁਤ ਬਹੁਤ ਸ਼ੁਕਰੀਆ